अस्सलाम वालेकुम दोस्तों, ਅੱਜ ਇੱਕ ਐਸਾ ਪਿੰਡ ਤੁਹਾਨੂੰ ਦਿਖਾਵਾਂਗੇ ਜਿਹਦੇ ਬੜੇ ਅਮੀਰ ਹਿੰਦੂ 1947 ਦੇ ਵਿੱਚ ਪਾਕਿਸਤਾਨ ਛੱਡ ਕੇ ਇੰਡੀਆ ਚਲੇ ਗਏ ਤੇ ਇੰਡੀਆ ਜਾ ਕੇ ਵੀ ਉਹ ਅੱਜ ਬਹੁਤ ਵੈਲ ਸੈਟਲ ਨੇ, ਬਹੁਤ ਹੀ ਅਮੀਰ ਤਰੀਨ ਲੋਕ ਨੇ। ਜੀ ਹਾਂ, ਇਹੋ ਹੀ ਉਹ ਪਿੰਡ ਹੈ ਜਿੱਥੇ ਮਾਜ਼ੀ ਦੇ ਵਿੱਚ ਅਮਰੀਸ਼ ਪੁਰੀ ਜਿਹੜੇ ਕਿ ਬਾਲੀਵੁੱਡ ਦੇ ਬਹੁਤ ਹੀ ਸਫੇ ਅਵਲ ਦੇ ਵਿਲਨ ਫਿਲਮ ਸਟਾਰ ਸਨ, ਉਹਨਾਂ ਦੇ ਵੱਡਿਆਂ ਨੇ ਵੀ ਜਨਮ ਲਿਆ। ਇੱਥੇ ਉਹਨਾਂ ਦੀਆਂ ਬੜੀਆਂ ਰਿਸ਼ਤੇਦਾਰੀਆਂ ਵੀ ਸਨ ਤੇ ਅਮਰੀਸ਼ ਪੁਰੀ ਗੋ ਕੇ ਇੰਡੀਆ ਦੇ ਵਿੱਚ ਪੈਦਾ ਹੋਏ, ਲੇਕਿਨ ਉਹਨਾਂ ਦੇ ਫੋਰ ਫਾਦਰ ਸਾਰਿਆਂ ਦਾ ਤਾਲਕ ਐਸੇ ਪਿੰਡ ਤੋਂ ਹੀ। ਤੇ ਤੁਹਾਨੂੰ ਇਸ ਪਿੰਡ ਦੇ ਵਿੱਚ ਅੱਜ ਵੀ ਜਿਹੜੀਆਂ ਉਸ ਦੌਰ ਦੀਆਂ ਪੁਰਾਣੀਆਂ ਇਮਾਰਤਾਂ ਨੇ ਉਹ ਦਿਖਾਉਂਦੇ ਹਾਂ। ਤੇ ਇਹੋ ਹੀ ਉਹ ਗਲੀਆਂ ਮਹੱਲੇ ਨੇ ਜਿੱਥੇ ਅਮਰੀਸ਼ ਪੁਰੀ ਦੇ ਜਿਹੜੇ ਵਡੇਰੇ ਸਨ ਉਹਨਾਂ ਨੇ ਇੱਥੇ ਅੱਖ ਖੋਲ੍ਹੀ ਔਰ ਇੱਥੇ ਹੀ ਦੋਸਤੋ 1947 ਦੀ ਪਾਰਟੀਸ਼ਨ ਤੋਂ ਪਹਿਲੇ ਇਹ ਇੱਕ ਹੀ ਮੁਲਕ ਹੁੰਦਾ ਸੀ, ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ। ਤੇ ਇਹ ਜਿਹੜਾ ਸੀ ਪੰਜਾਬ ਲਹਿੰਦਾ, ਇੱਥੇ ਬਹੁਤ ਸਾਰੇ ਹਿੰਦੂ ਤੇ ਸਿੱਖ ਤੇ ਦੀਗਰ ਮਜ਼ਹਬ ਦੇ ਲੋਕ ਆਬਾਦ ਸਨ। ਮੁਸਲਮਾਨ ਦੀ ਅਕਸਰੀਅਤ ਜ਼ਿਆਦਾ ਸੀ, ਲੇਕਿਨ ਗੈਰ ਮੁਸਲਮ ਵੀ ਬੜੇ ਆਬਾਦ ਸਨ। ਤੇ ਕੁਝ ਪਿੰਡ ਐਸੇ ਸਨ ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਯਾਨੀ 90% ਸਿੱਖ ਆਬਾਦ ਸਨ। ਇਹ ਮੈਂ ਲਹਿੰਦੇ ਪੰਜਾਬ ਦੀ ਗੱਲ ਕਰ ਰਿਹਾ। ਤੇ ਕੁਝ ਐਸੇ ਪਿੰਡ ਸਨ ਜਿਨ੍ਹਾਂ ਦੇ ਵਿੱਚ ਹਿੰਦੂਆਂ ਦੀ ਤਾਦਾਦ ਜ਼ਿਆਦਾ ਸੀ, ਖਾ ਉਹ ਜੈਨ ਨੇ ਜਾਂ ਬ੍ਰਹਮਣ ਨੇ ਜਾਂ ਖੱਤਰੀ ਜਾਂ ਜੋ ਵੀ ਮਤਲਬ ਉਹਨਾਂ ਦੀ ਅੱਗੇ ਕਾਸਟ ਹੁੰਦੀਆਂ ਨੇ, ਉਹ ਕੁਛ ਵੀ ਹੈ, ਲੇਕਿਨ ਉਹ ਜ਼ਿਆਦਾ ਹੁੰਦੇ ਸਨ। ਤੇ ਕੁਛ ਐਸੇ ਸਨ ਕਿ ਜਿਹੜੇ ਉਹ ਬਹੁਤ ਗਰੀਬ ਸਨ, ਲੇਕਿਨ ਬਹੁਤ ਸਾਰੇ ਐਸੇ ਹਿੰਦੂ ਔਰ ਸਿੱਖ ਸਨ ਜਿਹੜੇ ਬਹੁਤ ਹੀ ਅਮੀਰ ਸਨ, ਜਿਨ੍ਹਾਂ ਦੇ ਵਿੱਚ ਇੱਕ ਐਸਾ ਪਿੰਡ ਮੈਂ ਅੱਜ ਤੁਹਾਨੂੰ ਵਿਖਾ ਰਿਹਾ ਵਾਂ ਜਿਹੜਾ ਨਾਂ ਹੈ ਗੜਤਲ। ਗੋ ਕਿ ਅੱਗੇ ਵੀ ਮੈਂ ਗੜਤਲ ਪਿੰਡ ਦੀਆਂ 2 ਵੀਡੀਓ ਪਾ ਚੁੱਕਿਆ, ਲੇਕਿਨ ਗੜਤਲ ਪਿੰਡ ਦੀ ਅੱਜ ਦੀ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਹ ਪੂਰੀ ਜਿਹੜੇ ਹਿੰਦੂ ਸਨ ਨਾ, ਜਿਹੜੇ ਪੂਰੀ ਜਿਨ੍ਹਾਂ ਦੇ ਨਾਲ ਲੱਗਦਾ ਹੈ ਪੂਰੀ ਕਾਸਟ ਦੇ ਹਿੰਦੂ, ਉਹ ਬੜੇ ਅਮੀਰ ਤਰੀਨ ਇੱਥੇ ਜਿਹੜੇ ਹੈ ਨੇ ਆਬਾਦ ਸਨ। ਦੀਵਾਨ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇੰਨੇ ਉਹ ਪੈਸੇ ਵਾਲੇ ਲੋਕ ਸਨ, ਉਹਨਾਂ ਨੇ ਰਫਾਈ ਕੰਮ ਬਹੁਤ ਜ਼ਿਆਦਾ ਕਰਵਾਏ ਸਨ। ਤੇ ਜਿਹੜਾ ਗੜਤਲ ਪਿੰਡ ਹੈ, ਇੱਥੋਂ ਦੀ ਬੜੀ ਰਿਸ਼ਤੇਦਾਰੀ ਜਿਹੜੀ ਹੈ ਨਾ, ਉਹ ਈਮਨਾਬਾਦ ਪਿੰਡ ਹੈਗਾ, ਕਸਬਾ ਹੈਗਾ ਜ਼ਿਲ੍ਹਾ ਗੁਜਰਾਂਵਾਲਾ ਦਾ। ਉੱਥੇ ਬੜੀਆਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਆਪਸ ਦੇ ਵਿੱਚ ਹੈ ਸਨ ਔਰ ਹਾਈ ਲੈਵਲ ਦੀਆਂ। ਜਿਹੜੇ ਈਮਨਾਬਾਦ ਵਾਲੇ ਦੀਵਾਨ ਸਨ, ਉਹਨਾਂ ਦੀ ਜੰਮੂ ਦੇ ਵਿੱਚ ਇੱਕ ਜੰਮੂ ਰਿਆਸਤ ਦੇ ਵਿੱਚ ਸ਼ਰਾਕਤਦਾਰੀ ਸੀ, ਯਾਨੀ ਉੱਥੋਂ ਦੇ 1/4 ਭਾਈਵਾਲ ਹੈਗੇ ਸਨ। ਤੇ ਤਮਾਮ ਬੇਸਿਕ ਔਰ ਬਿਗ ਮਿਨਿਸਟਰੀਜ਼ ਜਿਹੜੀਆਂ ਨੇ ਉਹ ਜਿਹੜੇ ਇਹ ਦੀਵਾਨ ਫੈਮਲੀਜ਼ ਨੇ ਨਾ, ਇਹਨਾਂ ਕੋਲ ਸਨ। ਤੇ ਇਹੋ ਹੀ ਉਹ ਪਿੰਡ ਹੈ ਜਿੱਥੇ ਓਮਪੁਰੀ ਦੇ ਫੋਰ ਫਾਦਰਸ ਜਿਹੜੇ ਨੇ ਉਹ ਵੀ ਰਹਿ ਚੁੱਕੇ ਨੇ। ਲੇਕਿਨ ਇਸ ਵੀਡੀਓ 'ਚ ਤੁਹਾਨੂੰ ਮੈਂ ਦੱਸਾਂਗਾ ਕਿ ਜਿਹੜੇ ਬਾਲੀਵੁੱਡ ਦੇ ਟੌਪ ਦੇ ਐਕਟਰ ਅਮਰੀਸ਼ ਪੁਰੀ ਸਨ, ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਇਸ ਪਿੰਡ ਤੋਂ ਬਿਲੋਂਗ ਕਰਦਾ ਸੀ। ਉਹ ਵੀ ਪੂਰੀ ਖਾਨਦਾਨ ਦੇ ਸਨ ਔਰ ਬਹੁਤ ਅਮੀਰ ਉਹ ਵੀ ਹੈਗੇ ਸਨ। ਤੇ ਇਹ ਚੈੱਕ ਕਰੋ ਜੀ, ਪੁਰਾਣਾ ਸ਼ਾਹਕਾਰ, ਇਹ ਬੜਾ ਵੱਡਾ ਮਹੱਲ ਸੀ ਜਿਹਦੇ ਇਹ ਹੁਣ ਪੀਸਿਸ ਹੀ ਰਹਿ ਗਏ ਨੇ। ਇਹ ਦੇਖੋ। ਲਓ ਜੀ ਦੋਸਤੋ, ਇਹ ਇੱਕ ਕਮਰਾ ਹੈਗਾ, ਹਾਲ ਹੈਗਾ। ਓਏ ਹੋਏ ਹੋਏ। ਅੱਛਾ, ਮੈਂ ਇੱਕ ਐਸੇ ਘਰ ਦੇ ਵਿੱਚ ਹਾਂ ਕਿ ਪਤਾ ਨਹੀਂ ਕੀ ਸੁਰੰਗਾਂ ਵਿੱਚ ਬਣੀਆਂ ਨੇ ਇਹਦੀਆਂ। ਔਰ ਇਹ ਮਹੱਲ ਦੇ ਬਾਰੇ 'ਚ ਅਕਸਰ ਯੂਟਿਊਬਰਸ ਨੇ ਵੀਡੀਓ ਬਣਾਈਆਂ ਨੇ ਔਰ ਇਹਨੂੰ ਜ਼ਾਹਰ ਕੀਤਾ ਕਿ ਇਹ ਗਾਂਧੀ ਫੈਮਿਲੀ ਦੀ ਹਵੇਲੀ ਹੈ, ਯਾਨੀ ਕਿ ਗਾਂਧੀ ਖਾਨਦਾਨ ਦਾ ਜਿਹੜਾ ਪਿਛੋਕੜ ਸੀ ਉਹਨਾਂ ਦਾ 1947 ਤੋਂ ਪਹਿਲੇ ਇਹ ਘਰ ਹੁੰਦਾ ਸੀ, ਜਿਹੜਾ ਕਿ ਤੁਹਾਨੂੰ ਹੁਣ ਦਿਖਾ ਰਿਹਾ। ਲੇਕਿਨ ਬਾਬਰ ਨਸਰੁੱਲਾ ਸ਼ਾਹੀ ਸਾਹਿਬ ਜਿਨ੍ਹਾਂ ਦਾ ਤਾਲਕ ਡਸਕਾ ਤੋਂ ਹੈ ਔਰ ਉਹ ਚਸ਼ਮੋ ਚਰਾਗ ਹੈਗੇ ਨੇ ਡਸਕਾ ਦੀ ਮਸ਼ਹੂਰ ਸ਼ਾਹੀ ਫੈਮਿਲੀ, ਜਿਨ੍ਹਾਂ ਦੇ ਫੋਰ ਫਾਦਰਸ ਜਿਹੜੇ ਨੇ ਰਈਸੇ ਡਸਕਾ ਸਨ। ਠੀਕ ਹੈ ਨਾ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਵਾਲਦ, ਉਹਨਾਂ ਦਾ ਬੜਾ ਨਾਂ ਸੀ ਪਾਕਿਸਤਾਨ ਦੀ ਵੰਡ ਤੋਂ ਪਹਿਲੇ ਵੀ ਤੇ ਬਾਅਦ 'ਚ। ਉਹਨਾਂ ਨੇ ਤਸਦੀਕ ਕੀਤੀ ਕਿ ਇੱਥੇ ਗਾਂਧੀ ਫੈਮਿਲੀ ਦਾ ਕੋਈ ਪਰਿਵਾਰ ਨਹੀਂ ਸੀ ਰਹਿੰਦਾ, ਕਿਸੇ ਲਿਹਾਜ਼ ਨਾਲ ਦੂਰ ਤੱਕ ਵੀ ਗਾਂਧੀ ਫੈਮਿਲੀ ਦਾ ਤਾਲਕ ਇਸ ਪਿੰਡ ਦੇ ਨਾਲ ਨਹੀਂ, ਜਿੱਥੇ ਤੁਹਾਨੂੰ ਮੈਂ ਮਨਾਜ਼ਰ ਵਿਖਾ ਰਿਹਾ। ਔਰ ਖ਼ਾਸ ਤੌਰ 'ਤੇ ਆ ਜਿਹੜੀ ਹਵੇਲੀ ਵੇਖ ਰਹੇ ਹੋ, ਇਹ ਗਾਂਧੀ ਖਾਨਦਾਨ ਦੀ ਬਿਲਕੁਲ ਨਹੀਂ ਹੈਗੀ, ਕਿਉਂਕਿ ਉਹਨਾਂ ਦੇ ਤਾਂ ਵਾਲਦ ਜਿਹੜੇ ਸਨ ਚੌਧਰੀ ਸ਼ਕਰੁੱਲਾ ਖਾਨ ਸ਼ਾਹੀ ਸਾਹਿਬ, ਉਹ ਇਸ ਚੀਜ਼ ਨੂੰ ਉਹਨਾਂ ਨੇ ਆਪਣੇ ਵੱਡਿਆਂ ਕੋਲ ਸੁਣਦੇ ਆਏ ਤੇ ਵੇਖਿਆ ਤੇ ਫਿਰ ਤਾਂ ਉਹਨਾਂ ਤਸਦੀਕ ਕੀਤੀ। ਲਿਹਾਜ਼ਾ
ਇਹ ਪੂਰੀ ਖਾਨਦਾਨਾਂ ਦਾ ਤੇ ਘਰ ਪਿੰਡ ਹੈਗਾ ਸੀ, ਲੇਕਿਨ ਗਾਂਧੀ ਫੈਮਿਲੀ ਦਾ ਇੱਥੇ ਕੋਈ ਤਾਲੁਕ ਨਹੀਂ ਸੀ। ਤੇ ਇਹ ਜਨਾਬ ਚੈੱਕ ਕਰੋ ਤੁਸੀਂ, ਇਹ ਸੀੜੀਆਂ, ਇਹ ਦਰਵਾਜ਼ੇ, ਇਹ ਬਿਲਕੁਲ ਖਾਲੀ ਪਏ ਨੇ। ਇਹ ਦੇਖੋ, ਇਹ ਜਾਲੀ ਲੱਗੀ ਹੈ, ਮੈਂ ਲੌਕ ਲੱਗਿਆ ਵਾ ਨਾ, ਤੁਹਾਨੂੰ ਅੰਦਰੋਂ ਦਿਖਾਲਦਾ। ਇਹ ਦਰਵਾਜ਼ਾ ਚੈੱਕ ਕਰੋ, ਬਿਲਕੁਲ ਪੁਰਾਣੇ। ਵਾਹ ਜੀ ਵਾਹ, ਇਹ ਆਪਣੇ ਦੌਰ ਦੇ ਦੋਸਤ ਮਹੱਲ ਜੇ ਲੱਕੜ ਦਾ ਦਰਵਾਜ਼ਾ ਨਹੀਂ ਸਮਝੋ, ਜਾਂ ਇੱਕ ਆਲਾ ਨਾ ਸਮਝੋ। ਇਹ ਜਿਹੜਾ ਹੈਗਾ ਇਹ ਉਸ ਦੌਰ ਦੇ ਵਿੱਚ ਨਕਸ਼ੇ ਦੇ ਤਹਿਤ ਬਣੇ ਹੁੰਦੇ ਸਨ, ਔਰ ਵੱਡੇ ਮਕਾਨ ਹੈ। ਚੈੱਕ ਕਰੋ, ਇਹ ਚੁਗਾਠ। ਇਹ ਵੀ ਇੱਕ ਛੋਟਾ ਜਿਹਾ ਥੱਲੇ ਸਟੋਰ ਟਾਈਪ ਹੈਗਾ, ਸੀੜੀਆਂ ਦੇ ਥੱਲੇ। ਕਿੱਥੇ ਗਏ ਉਹ ਲੋਕ ਜਿਹੜੇ ਇਹਨਾਂ ਬਰਾਮਦਿਆਂ 'ਚ ਫਿਰਦੇ ਹੋਣੇ ਨੇ? ਉਹਨਾਂ ਦੀਆਂ ਕੁੜੀਆਂ, ਬੱਚੇ, ਨੂੰਹਾਂ, ਸੱਸਾਂ, ਬਾਬੇ, ਜਵਾਨ। ਕਿਉਂਕਿ ਇਹ ਜਿਹੜਾ ਘਰ ਹੈ ਇਹਦੇ ਤਕਰੀਬਨ 50 ਕੁ ਜਿਹੜਾ ਇਹਨਾਂ ਦਾ ਦੱਸਿਆ ਜਾਂਦਾ ਕਿ ਕਮਰੇ ਹੈਗੇ ਸਨ, ਔਰ ਬਹੁਤ ਵੱਡਾ ਹਵੇਲੀ ਸੀ, ਲੇਕਿਨ ਇਹ ਬਿਲਕੁਲ ਛੋਟੀ ਰਹਿ ਗਈ ਹੈ। ਬੜੇ ਲੋਕਾਂ ਨੇ ਇਹਦੇ ਹਿੱਸੇ ਢਾਹ ਕੇ ਤੇ ਨਵੇਂ ਮਕਾਨ ਬਣਾ ਲਏ ਨੇ, ਔਰ 100 ਦੇ ਲਗਭਗ ਇਹਦੀ ਬਾਰੀ ਬੂਆ ਸੀ। ਲੇਕਿਨ ਇਹ ਦੀਵਾਰਾਂ ਦੇਖੋ ਤੁਸੀਂ ਜੀ, ਪੁਰਾਣਾ ਕਿਸ ਹਾਲ ਦੇ 'ਚ ਸਾਰਾ ਕੁਛ ਹੈ। ਡਰ ਲੱਗ ਰਿਹਾ ਅੰਦਰ ਆ ਕੇ, ਸਿਰਫ ਇਹ ਕਿ ਇੱਥੇ ਰਹਿੰਦਾ ਕੋਈ ਨਹੀਂ। ਤੇ ਜਦੋਂ ਕੋਈ ਰਹਿੰਦਾ ਹੋਣਾ ਹੈ, ਜਿਨ੍ਹਾਂ ਲੋਕਾਂ ਨੇ ਚਾਵਾਂ ਨਾਲ ਮਹੱਲ ਬਣਾਏ ਨੇ, ਤੇ ਉਦੋਂ ਤੇ ਜਨਾਬ ਲੋਕ ਕੱਚੇ ਮਕਾਨਾਂ 'ਚ ਰਹਿੰਦੇ ਹਨ। ਤੇ ਜਿੱਦਾਂ ਇਹੋ ਜਿਹਾ ਮਹੱਲ ਹੁੰਦਾ ਸੀ, ਉਹ ਫਿਰ ਰਈਸ ਹੀ ਹੋਇਆ ਨਾ। ਤੇ ਇਹ ਸਨ ਜਨਾਬ ਗੜਤਲ ਦੇ ਰਈਸ ਲੋਕ, ਹਿੰਦੂ ਪੂਰੀ ਖਾਨਦਾਨ ਦੇ ਜਿਹੜੇ ਇੱਥੇ ਘਰ ਹੈਗੇ ਸਨ। ਉਹਨਾਂ ਦੀਆਂ ਨਿਸ਼ਾਨੀਆਂ ਅੱਜ ਵੀ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਮੌਜੂਦ ਹੈਗੀਆਂ ਨੇ। ਲਓ ਜੀ ਦੋਸਤੋ, ਮੈਂ ਇਸ ਘਰ ਦੇ ਵਿੱਚ ਫਿਰ ਰਿਹਾ ਵਾਂ। ਇਹ ਜਿਹੜਾ ਬੰਗਲਾ ਸੀ ਜਿਹਦੇ ਬਾਰੇ 'ਚ ਕਿਹਾ ਜਾਂਦਾ ਗਾਂਧੀ ਖਾਨਦਾਨ ਦਾ ਘਰ ਸੀ, ਲੇਕਿਨ ਨਹੀਂ, ਇੱਥੇ ਪੂਰੀ ਫੈਮਲੀਆਂ ਜਿਹੜੀਆਂ ਨਾ, ਪੂਰੀ ਖਾਨਦਾਨ ਉਹ ਰਹਿੰਦੇ ਸਨ, ਠੀਕ ਹੈ ਨਾ। ਜਿਨ੍ਹਾਂ ਦੇ ਵਿੱਚ ਟੌਪ ਦੇ ਵਿੱਚ ਅਮਰੀਸ਼ ਪੁਰੀ ਔਰ ਓਮ ਪੁਰੀ ਸ਼ਾਮਲ ਨੇ। ਇਹ ਭਰਾ ਨਹੀਂ ਸਨ, ਲੇਕਿਨ ਇਹ ਹੈ ਇੱਕ ਹੀ ਕਾਸਟ ਦੇ ਲੋਕ ਸਨ ਪੂਰੀ। ਔਰ ਇਹਨਾਂ ਦੇ 4 ਫਾਦਰਸ, ਜਿਨ੍ਹਾਂ ਦੇ ਇੱਥੇ ਰਿਸ਼ਤੇਦਾਰ, ਸਾਰਾ ਪਿੰਡ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਹੁੰਦਾ ਸੀ। ਤੇ ਫਿਰ 47 ਦੀ ਪਾਰਟੀਸ਼ਨ ਹੋਈ, ਤੇ ਇਹ ਜਿਹੜੇ ਦਰੋ ਦੀਵਾਰ ਤੁਸੀਂ ਵੇਖ ਰਹੇ ਹੋ, ਸਾਰੇ ਇੱਥੇ ਹੀ ਛੱਡ ਕੇ ਐਜ਼ ਇਟ ਇਜ਼। ਤੇ ਇੱਥੋਂ ਫਿਰ ਇਹ ਪਿੰਡ ਖਾਲੀ ਹੋ ਗਿਆ, ਜਿੱਥੇ ਕਿ ਅੱਜ ਕੱਲ੍ਹ ਮਿਵਾਤੀ ਫੈਮਿਲੀ ਦੇ ਲੋਕ ਜਿਹੜੇ ਕਿ ਇੰਡੀਆ ਦੇ ਇਲਾਕੇ ਗੁੜਗਾਵਾਂ ਨੂੰ ਇਹਨਾਂ ਇਲਾਕਿਆਂ 'ਚੋਂ ਆਏ ਨੇ, ਉਹ ਆਬਾਦ ਨੇ। ਤੇ ਇਹ ਜਨਾਬ ਦੇਖੋ ਤੁਸੀਂ, ਉਹ ਦਰਵਾਜ਼ੇ ਪੁਰਾਣੇ, ਹਾਂਜੀ, ਕੁੰਡੇ, ਜਿਨ੍ਹਾਂ ਨੂੰ ਕਿੰਨਾ ਅਰਸਾ ਹੋ ਗਿਆ। ਇੱਥੇ ਫੈਮਲੀਜ਼ ਰਹਿੰਦੀਆਂ ਵੀ ਰਹੀਆਂ ਨੇ, ਲੇਕਿਨ ਉਸ ਦੇ ਬਾਵਜੂਦ ਇਹ ਖ਼ਰਾਬ ਨਹੀਂ ਚੀਜ਼ਾਂ ਹੋਈਆਂ। ਤੁਸੀਂ ਚੁਗਾਠਾਂ ਦੇ ਉੱਤੇ ਨਕਸ਼ਨਕਾਰੀ ਵੇਖ ਲਵੋ, ਕੋਈ ਬਣਾ ਸਕਦਾ ਇਸ ਤਰ੍ਹਾਂ ਦਾ ਕੰਮ ਅੱਜ ਕੱਲ੍ਹ। ਇੱਥੇ ਦੋਸਤ ਇੱਕ ਨਾਂ ਲਿਖਿਆ ਹੁੰਦਾ ਸੀ, ਮੈਂ ਬੜੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਪਤਾ ਲੱਗਾ। ਬਹੁਤ ਵੱਡਾ ਬੰਗਲਾ, ਪਿੰਡ ਗੜਤਲ, ਤਹਿਸੀਲ ਸਾਹਮਣੇਵਾਲ, ਜ਼ਿਲ੍ਹਾ ਸਿਆਲਕੋਟ। ਤੇ ਇਹ ਚੈੱਕ ਕਰੋ, ਇਹਦੀ ਗਲੀ। ਅੱਛਾ, ਇੱਕ ਚੀਜ਼ ਉਦੋਂ ਹੁੰਦੀ ਸੀ, ਮੈਂ ਨੋਟ ਕੀਤੀ ਹੈ ਕਿ ਜਿਹੜਾ ਨਾ ਵੱਡੇ ਘਰ ਜਿੰਨੇ ਵੀ ਹੁੰਦੇ ਸਨ ਨਾ, ਜ਼ੈਲਦਾਰਾਂ ਦੇ, ਚੌਧਰੀਆਂ ਦੇ, ਜਾਂ ਹਿੰਦੂਆਂ ਦੇ ਜਿਹੜੇ ਅਮੀਰ ਲੋਕ, ਖੱਤਰੀ ਜਾਂ ਕਿਸੇ ਵੀ ਕਾਸਟ ਦੇ ਸਨ, ਉਹਨਾਂ ਨੇ ਪਿੰਡ ਦੇ ਬਿਲਕੁਲ ਦਰਮਿਆਨ 'ਚ ਆਪਣੇ ਘਰ ਬਣਾਉਂਦੇ ਹੁੰਦੇ ਸਨ, ਉੱਚੇ ਟਿੱਬੇ ਦੇ ਉੱਤੇ। ਅੱਜ ਕੱਲ੍ਹ ਦੇ ਲੋਕ ਕਹਿੰਦੇ ਨਾ ਕਿ ਬਾਹਰ ਘਰ ਬਣਾਉਣੇ ਨੇ ਜੀ ਖੁੱਲੀ ਜਗ੍ਹਾ ਦੇ ਉੱਤੇ, ਹਾਊਸਿੰਗ ਸੁਸਾਇਟੀਆਂ 'ਚ। ਤੇ ਉਦੋਂ ਜਿੰਨਾ ਅਮੀਰ ਬੰਦਾ ਹੁੰਦਾ ਸੀ, ਓਨਾ ਉਹਦਾ ਘਰ ਪਿੰਡ ਦੇ ਵਿੱਚ ਹੁੰਦਾ ਸੀ, ਪਿੰਡ ਦੇ ਗੱਭੇ, ਪਿੰਡ ਦੇ ਸੈਂਟਰ ਦੇ ਵਿੱਚ। ਤੇ ਇਹ ਵੀ ਉਸੇ ਹੀ ਕੜੀ ਦੀ ਨਿਸ਼ਾਨੀ ਕਿ ਮਹੱਲ ਜਿਹੜੇ ਬਣੇ ਨੇ ਪਿੰਡ ਦੇ ਬਿਲਕੁਲ ਦਰਮਿਆਨ 'ਚ, ਜਿਹੜੇ ਅੱਜ ਵੀ ਮੌਜੂਦ ਨੇ। ਅੱਛਾ, ਇਸ ਪੂਰੀ ਫੈਮਲੀਜ਼ ਨੇ ਇੱਥੇ ਇੱਕ ਬਹੁਤ ਵੱਡਾ ਮੰਦਿਰ ਵੀ ਬਣਾਇਆ ਸੀ, ਜਿਹੜਾ ਅੱਜ ਵੀ ਮੌਜੂਦ ਹੈ। ਮੰਦਿਰ ਹੈਗਾ ਸ਼ਿਵ ਮੰਦਿਰ ਹੈਗਾ ਇੱਥੇ। ਇਹਦੀ ਮੈਂ ਆਲਰੇਡੀ ਸੈਪਰੇਟ ਵੀਡੀਓ ਬਣਾ ਚੁੱਕਿਆ, ਉਹਦਾ ਲਿੰਕ ਮੈਂ ਦੇ ਦਿੱਤਾ ਡਿਸਕ੍ਰਿਪਸ਼ਨ 'ਚੋਂ, ਚੈੱਕ ਕਰ ਲਓ। ਇਹ ਵੀ ਇਹਨਾਂ ਨੇ ਬਣਾਇਆ ਸੀ, ਬਹੁਤ ਆਲੀਸ਼ਾਨ ਮੰਦਿਰ। ਤੇ ਉਸ ਦੌਰ 'ਚ ਉਹਨਾਂ ਨੇ ਇੱਥੇ ਹਾਈ ਸਕੂਲ ਵੀ ਬਣਾਇਆ ਸੀ, ਇਹ ਤੁਸੀਂ ਚੈੱਕ ਕਰੋ। ਇਹਦੀ ਮੈਂ ਆਲਰੇਡੀ ਸੈਪਰੇਟ ਵੀਡੀਓ ਬਣਾ ਚੁੱਕਿਆ। ਇਹਦੇ ਵਿੱਚ ਅੱਜ ਵੀ ਜਿਹੜੇ ਡੋਨਰ ਸਨ, ਜਿਨ੍ਹਾਂ ਨੇ ਸਕੂਲ ਬਣਾਉਣ ਲਈ ਪੈਸੇ ਦਿੱਤੇ ਸਨ, ਉਹਨਾਂ ਦੇ ਨਾਮਾਂ ਦੀਆਂ ਤਖਤੀਆਂ ਲੱਗੀਆਂ ਹੋਈਆਂ ਨੇ। ਭੋਲਾਨਾਥ, ਬੀ ਗੋਪਾਲ ਸਿੰਘ ਪੁਰੀ, ਬਾਬੂ ਨੰਦ ਲਾਲ ਸਾਹਿਬ, ਬਾਬੂ ਮਨੋਹਰ ਲਾਲ ਸਾਹਿਬ। ਉਰਦੂ 'ਚ ਲਿਖਿਆ ਰਾਏ ਬਹਾਦਰ ਲਾਲ ਬਰਜ ਲਾਲ ਸਾਹਿਬ ਪੁਰੀ ਨੇ 1930 ਵਿੱਚ ਬਣਵਾਇਆ। ਇਹ ਦੋਸਤੋ ਖਸੂਸੀ ਮਨਾਜ਼ਰ ਤੁਹਾਨੂੰ ਵਿਖਾਏ ਜਾ ਰਹੇ ਨੇ, ਜਿਹੜਾ ਕਿ ਬਡਿਆਣੇ ਦੇ ਵਿੱਚ ਫਿਰ ਕੈਂਪ ਲੱਗਾ ਸੀ ਜਦੋਂ 1947 ਦੀ ਪਾਰਟੀਸ਼ਨ ਦਾ ਕੈਂਪ ਲੱਗਾ। ਇਹ ਉਹ ਜਗ੍ਹਾ ਮੌਜੂਦ ਹੈ ਜਿੱਥੇ ਬਹੁਤ ਸਾਰੇ ਇਸ ਇਲਾਕੇ ਦੇ ਲੋਕਾਂ ਨੂੰ ਜਮ੍ਹਾਂ ਕੀਤਾ ਗਿਆ, ਅਤੇ ਬ੍ਰਿਟਿਸ਼ ਆਰਮੀ ਦੇ ਅੰਡਰ ਉਹਨਾਂ ਨੂੰ ਫਿਰ ਇੱਥੋਂ ਬਾਹ ਹਿਫਾਜ਼ਤ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੇ ਵਿੱਚ ਭੇਜਣ ਦੇ ਅਹਿਕਾਮਾਤ ਜਾਰੀ ਕੀਤੇ ਗਏ। ਇਹ ਉਹ ਜਗ੍ਹਾ ਅੱਜ ਵੀ ਮਹਿਫੂਜ਼ ਹੈ। ਇਹ ਜਨਾਬ ਤੁਸੀਂ ਚੈੱਕ ਕਰੋ, ਇਹ ਇਸ ਇਲਾਕੇ ਦਾ ਬਹੁਤ ਵੱਡਾ ਕੈਂਪ ਸੀ ਬਡਿਆਣਾ। ਅਤੇ ਬਜ਼ੁਰਗ ਤਾਂ ਇੱਥੋਂ ਟੁਰ ਗਏ, ਲੇਕਿਨ ਉਹਨਾਂ ਦੀ ਯਾਦਾਂ
ਅੱਜ ਵੀ ਇਸ ਜਗ੍ਹਾ 'ਚ ਨੇ। ਮੈਂ ਇੱਥੇ ਵੀਡੀਓ ਬਣਾਉਣ ਆਇਆ ਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਇੱਥੇ ਬਹਿ ਕੇ ਇੱਕ ਵਹਿਸ਼ਤ ਦਾ ਆਲਮ ਹੋਏਗਾ, ਡਰ ਹੋਏਗਾ, ਹਰ ਪਾਸੇ ਖੌਫ ਹੋਏਗਾ ਕਿ ਪਤਾ ਨਹੀਂ ਸਹੀ ਸਲਾਮਤ ਵੀ ਆਪਣੇ ਮੁਲਕਾਂ 'ਚ ਜਾਣਾ ਕਿ ਨਹੀਂ। ਜਿਸ ਤਰ੍ਹਾਂ ਕਿ ਬਹੁਤ ਸਾਰੇ ਗੈਰ ਮੁਸਲਿਮ ਅਤੇ ਬਹੁਤ ਸਾਰੇ ਮੁਸਲਮਾਨ, ਉਹਨਾਂ ਦੋਵਾਂ ਨੇ ਆਪਣੀਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਤੇ ਇਹ ਜਿਹੜੀ ਪਾਰਟੀਸ਼ਨ ਹੈ ਇਹਦੇ ਦਰਦ ਉਹਨਾਂ ਨੇ ਆਉਣ ਵਾਲੀਆਂ ਨਸਲਾਂ ਦੇ ਸੀਨਿਆਂ ਤੱਕ ਪਹੁੰਚਾ ਦਿੱਤੇ ਕਿ ਉਹ ਪਾਰਟੀਸ਼ਨ ਦਾ ਦੁੱਖ ਕਿੰਨਾ ਸੀ। ਅਤੇ ਉਹ ਇਹ ਹੁਣ ਸੂਰਜ ਜਿਹੜਾ ਨਾ ਇੱਕ ਹੋਰ ਦਿਨ ਦਾ ਇਹ ਗਰੂਬ ਹੋ ਰਿਹਾ। ਅੱਲਾ ਕਰੇ ਆਉਣ ਵਾਲੇ ਜਿਹੜੇ ਜਿੰਨੇ ਵੀ ਸੂਰਜ ਚੜ੍ਹਨ ਉਹ ਸਾਰੀ ਇਨਸਾਨੀਅਤ ਵਾਸਤੇ ਬਿਹਤਰੀ ਦਾ ਔਰ ਖੁਸ਼ਹਾਲੀ ਸਾਬਤ ਹੋਣ। ਔਰ ਜਿਸ ਤਰ੍ਹਾਂ ਮਾਜ਼ੀ 'ਚ ਪਰੇਸ਼ਾਨੀਆਂ ਬਜ਼ੁਰਗਾਂ ਨੇ ਵੇਖੀਆਂ ਨੇ ਉਹ ਅੱਗੋਂ ਨਾ ਕੋ ਵੇਖੇ। ਇਹ ਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਣਾ। ਢੇਰ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇਹ ਤੁਹਾਡੇ ਵੱਲੋਂ ਸਾਨੂੰ ਇਨਾਮ ਹੁੰਦਾ। ਅੱਲਾ ਹਾਫਿਜ਼, ਰੱਬ ਰਾਖਾ।